ਨਨਕਾਣਾ ਸਾਹਿਬ ਦੀ ਧਰਤੀ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਸਿੱਖ ਧਰਮ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜਿੱਥੇ ਸਿੱਖ ਧਰਮ ਦੀ ਨੀਂਹ ਰੱਖੀ ਗਈ ਉਹ ਮਹਾਨ ਧਰਤੀ ਅੱਜ ਸਿੱਖ ਸ਼ਰਧਾਲੂਆਂ ਤੋਂ ਬਹੁਤ ਦੂਰ ਹੈ। ਪਿਛਲੇ 70 ਸਾਲਾਂ ਤੋਂ ਰੋਜ਼ਾਨਾ ਇਸ ਧਰਤੀ ਦੇ ਦਰਸ਼ਨਾਂ ਲਈ ਹਰ ਸਿੱਖ ਹਰ ਰੋਜ਼ ਅਰਦਾਸ ਕਰਦਾ ਹੈ। ਉਹਨਾਂ ਸਿੱਖ ਸ਼ਰਧਾਲੂਆਂ ਦੀਆਂ ਅਰਦਾਸਾਂ ਵਾਸਤੇ ਹੀ ਪੰਜਾਬੀ ਲਹਿਰ ਤੁਹਾਨੂੰ ਇਹਨਾਂ ਵੀਡੀਓ ਰਾਹੀਂ ਵਿਖਾ ਰਹੀ ਹੈ ਉਹ ਗੁਰਧਾਮ ਜੋ ਲਹਿੰਦੇ ਪੰਜਾਬ ਵਿੱਚ ਸਿੱਖ ਧਰਮ ਨਾਲ ਜੁੜੇ ਨੇ। ਪੰਜਾਬੀ ਲਹਿਰ ਅੱਜ ਤੁਹਾਨੂੰ ਲੈ ਕੇ ਆਈ ਹੈ ਗੁਰਦੁਆਰਾ ਸ਼੍ਰੀ ਬਾਲੀਲਾ ਜੋ ਨਨਕਾਣਾ ਸਾਹਿਬ ਵਿੱਚ ਮੌਜੂਦ ਹੈ। ਦਾਸ ਭੁਪਿੰਦਰ ਸਿੰਘ ਲਵਲੀ ਤੇ ਮੈਂ ਹਾਂ ਨਾਸਰ ਢਿੱਲੋਂ। ਗੁਰੂ ਨਾਨਕ ਦੇਵ ਜੀ ਮਹਾਰਾਜ ਬਾਲ ਅਵਸਥਾ ਦੇ ਵਿੱਚ ਬੱਚਿਆਂ ਦੇ ਨਾਲ ਇਸ ਜਗ੍ਹਾ ਉੱਪਰ ਅਕਸਰ ਖੇਡਣ ਆਇਆ ਕਰਦੇ ਸਨ। ਖੇਡ ਹੀ ਖੇਡ ਵਿੱਚ ਗੁਰੂ ਜੀ ਬੱਚਿਆਂ ਨੂੰ ਮਾਲਕ ਦੇ ਉਸ ਅਸਲ ਖੇਡ ਨਾਲ ਜੋੜ ਦਿੰਦੇ। ਗੁਰੂ ਜੀ ਬੱਚਿਆਂ ਨੂੰ ਦੱਸਦੇ ਕਿ ਦੁਨਿਆਵੀ ਜਿੱਤ ਤੇ ਖਵਾਹਿਸ਼ਾਤ ਦੀ ਪੂਰਤੀ ਅਸਲ ਜਿੱਤ ਨਹੀਂ ਬਲਕਿ ਉਸ ਮਾਲਕ ਨੂੰ ਪਾ ਲੈਣਾ ਹੀ ਅਸਲ ਜਿੱਤ ਹੈ। ਪਰ ਇਸ ਅਸਲ ਜਿੱਤ ਵਾਸਤੇ ਮਾਲਕ ਦੀ ਬਣੀ ਹੋਈ ਮਖਲੂਕ ਨਾਲ ਪਿਆਰ ਕਰਨਾ ਪਵੇਗਾ ਕਿਉਂਕਿ ਉਹ ਇਸੇ ਵਿੱਚ ਵਸਦਾ ਹੈ। ਨਫ਼ਰਤ ਤੇ ਜ਼ਾਤ-ਪਾਤ ਇਨਸਾਨਾਂ ਦੀਆਂ ਆਪਣੀਆਂ ਬਣਾਈਆਂ ਹੋਈਆਂ ਨੇ। ਇਹਨਾਂ ਕਰਕੇ ਹੀ ਇਨਸਾਨ ਆਪਣੇ ਪਰਵਰਦੀਗਾਰ ਤੋਂ ਦੂਰ ਹੋ ਜਾਂਦਾ ਹੈ। ਗੁਰੂ ਜੀ ਅਕਸਰ ਇਸ ਜਗ੍ਹਾ ਉੱਪਰ ਗਰੀਬ, ਜ਼ਰੂਰਤਮੰਦ ਅਤੇ ਬੇਸਹਾਰਾ ਲੋਕਾਂ ਵਾਸਤੇ ਘਰੋਂ ਕੱਪੜਾ ਅਤੇ ਖਾਣ ਪੀਣ ਦੀਆਂ ਚੀਜ਼ਾਂ ਲਿਆਇਆ ਕਰਦੇ ਸਨ। ਇਸ ਅਸਥਾਨ ਤੇ 18ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਹੀ ਖੂਬਸੂਰਤ ਗੁਰੂ ਘਰ ਅਤੇ ਸਰੋਵਰ ਸਾਹਿਬ ਬਣਵਾਇਆ। ਪਰ 1947 ਦੀ ਵੰਡ ਮਗਰੋਂ ਦੇਖਭਾਲ ਨਾ ਹੋਣ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਖਸਤਾ ਹਾਲਤ ਹੋ ਗਈ। ਇਸ ਤੋਂ ਬਾਅਦ ਫਿਰ ਬਾਬਾ ਲੱਖਾ ਸਿੰਘ ਗੁਰੂ ਕੇ ਬਾਗ ਵਾਲੇ ਅਤੇ UK ਦੀ ਸਿੱਖ ਸੰਗਤ ਵੱਲੋਂ ਪਾਕਿਸਤਾਨ ਗੌਰਮੈਂਟ ਦੇ ਤਾਵਨ ਨਾਲ ਦੁਬਾਰਾ ਇਸ ਅਸਥਾਨ ਤੇ ਬਹੁਤ ਹੀ ਖੂਬਸੂਰਤ ਤੇ ਪਿਆਰਾ ਗੁਰੂ ਘਰ ਬਣਾਇਆ ਜਾ ਰਿਹਾ ਹੈ। ਪੰਜਾਬ ਦਾ ਇਤਿਹਾਸ ਅਤੇ ਮਾਂ ਬੋਲੀ ਪੰਜਾਬੀ ਨਾਲ ਜੁੜੇ ਸਾਡੇ ਇਸ ਚੈਨਲ ਪੰਜਾਬੀ ਲਹਿਰ ਨੂੰ Facebook, YouTube ਤੇ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ।